कणकां दी मुक गई राखी, जट्टा आई वसाखी। अस्सलाम वालेकुम, की हाल है मित्रों प्यारिओ। मैं तुहाडा मित्र, तुहाडा मेली, तुहाडा बेली, तुहाडा सब दा साਂਝਾ आपस जिहा तुहाडे नाल ते तुसीं साडे नाल जुड़े होए हो वेख पंजाब टीवी दे राहीं। सब तो पहलां ते जगत वसदे पंजाबियां नूं विसाखी ਦੀਆਂ ਢੇਰ ਵਧਾਈਆਂ ਤੇ ਮੇਰੇ ਨਾਲ ਨੇ ਬੜੇ ਪਿਆਰੇ ਮਿੱਤਰ ਸੱਕ ਪੰਜਾਬੀ। ਤੇ ਵਿਸਾਖੀ ਨੇ ਆਪਣੀ ਬੁੱਕਲ ਦੇ ਵਿੱਚ ਬਹੁਤ ਕੁਝ ਲੁਕੋਇਆ ਹੋਇਆ ਹੈ, ਜਿਵੇਂ ਕਿ ਗੱਭਰੂਆਂ ਦੇ ਭੰਗੜੇ, ਜਲਿਆਂਵਾਲੇ ਬਾਗ ਦੇ ਵਿੱਚ ਪੰਜਾਬੀਆਂ ਦੇ ਕਤਲੇਆਮ ਨੂੰ, ਤੇ ਵਿਸਾਖੀ ਦੇ ਨਾਲ ਜੁੜੀਆਂ ਹੋਈਆਂ ਢੇਰ ਸਾਰੀਆਂ ਖੁਸ਼ੀਆਂ ਨੇ। ਇਹਦੇ 'ਚ ਸਿਰਫ ਅਸੀਂ ਕਿਸਾਨਾਂ ਨੂੰ ਨਹੀਂ ਜੋੜ ਸਕਦੇ ਕਿ ਕਿਸਾਨ ਦੇ ਘਰ ਦਾਣੇ ਆਣੇ ਨੇ ਤੇ ਸ਼ਾਇਦ ਇਸ ਵਾਸਤੇ ਉਹ ਬਹੁਤ ਖੁਸ਼ ਹੁੰਦਾ ਹੈ, ਬਹੁਤ ਰਾਜ਼ੀ ਹੁੰਦਾ ਹੈ। ਇਸ ਤੋਂ ਇਲਾਵਾ ਮੈਂ ਇਹ ਸਮਝਦਾ ਕਿ ਹਰ ਮੁੱਖ ਉੱਤੇ ਹਾਸੇ ਹੁੰਦੇ ਨੇ, ਕਿਉਂਕਿ ਵਿਸਾਖੀ ਆਉਣ ਨਾਲ ਹਰ ਘਰ ਦੇ ਭੜੋਲੇ ਭਰਦੇ ਨੇ। ਵਿਸਾਖੀ ਨੂੰ ਪੰਜਾਬ ਦੇ ਵਿੱਚ ਉੱਚੇ ਪੱਧਰ ਦਾ ਮੁਕਾਮ ਹਾਸਲ ਹੈ। ਤੇ ਵਿਸਾਖੀ ਨੂੰ ਲੈ ਕੇ ਅਸੀਂ ਅਗਰ ਥੋੜਾ ਪਾਸਟ ਵਿੱਚ ਜਾਈਏ ਤੇ ਵਿਸਾਖੀ ਨੂੰ ਬਹੁਤ ਜ਼ੋਰੋ ਸ਼ੋਰ ਦੇ ਨਾਲ, ਜੋਸ਼ੋ ਖਰੋਸ਼ ਦੇ ਨਾਲ ਮਨਾਇਆ ਜਾਂਦਾ ਸੀ ਕਿ ਭੰਗੜੇ ਯਾਦ ਆਉਂਦੇ ਨੇ ਤੇ ਸਾਡੀਆਂ ਜਿਹੜੀ ਮੁਟਿਆਰਾਂ ਨੇ ਉਹਨਾਂ ਦੀਆਂ ਬੋਲੀਆਂ ਢੇਰ ਸਾਰੀਆਂ ਵਿਸਾਖੀ ਦੇ ਉੱਤੇ ਨੇ। ਤੇ ਅੱਜ ਥੋੜਾ ਜਿਹਾ ਅਸੀਂ ਆਪਦੇ ਰੀਤੀ ਰਿਵਾਜਾਂ ਨੂੰ ਭੁੱਲ ਗਏ ਆ, ਸ਼ਾਇਦ ਅਸੀਂ ਥੋੜਾ ਜਿਹਾ ਮਾਡਰਨ ਹੋ ਗਏ ਆ, ਲੇਕਿਨ ਸਾਡੇ ਨਾਲ ਜੁੜੀਆਂ ਹੋਈਆਂ ਆ ਚੀਜ਼ਾਂ ਸਾਨੂੰ ਅੱਜ ਵੀ ਚੇਤੇ ਆਉਂਦੀਆਂ ਨੇ। ਅਸੀਂ ਆਪਣੇ ਬਜ਼ੁਰਗਾਂ ਕੋਲੇ ਜਦ ਵੀ ਬੈਠਦੇ ਸਾਂ ਤੇ ਉਹ ਵਿਸਾਖੀ ਨੂੰ ਲੈ ਕੇ ਤੇ ਉਹਨਾਂ ਦੇ ਮੁਖ ਤੇ ਹਾਸਾ ਆਉਂਦਾ ਸੀ ਤੇ ਜਿਵੇਂ ਚਾੜ ਚੜ ਜਾਂਦਾ ਹੈ, ਗੱਲ ਕਰਦੇ ਹੀ ਉਹਨਾਂ ਨੂੰ ਸਿਰਫ ਚਾੜ ਚੜ ਜਾਂਦਾ ਸੀ। ਤੇ ਵਿਸਾਖੀ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਸਾਕਬ, ਜਿਵੇਂ ਤੁਸੀਂ ਜਲਿਆਂਵਾਲੇ ਬਾਗ ਦਾ ਜ਼ਿਕਰ ਕੀਤਾ ਹੈ, ਉਹ ਇੱਕ ਦੁੱਖ ਵਾਲੀ ਗੱਲ ਹੈ। ਪਰ ਜਿਹੜਾ ਤੁਸੀਂ ਗੁਰੂ ਨਾਨਕ ਦਾ ਵੀ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ, ਅਥੈਂਟਿਕ ਗੱਲ ਹੈ ਕਿ ਨਹੀਂ, ਲੇਕਿਨ ਬਹੁਤ ਸਾਰੇ ਲੋਕਾਂ ਦਾ ਇਸ ਉੱਤੇ ਯਕੀਨ ਹੈ ਕਿ ਗੁਰੂ ਨਾਨਕ ਹੋਰਾਂ ਦਾ ਜਿਹੜਾ ਜਨਮ ਹੈ ਉਹ ਵੀ ਵਿਸਾਖੀ ਵਾਲੇ ਦਿਹਾੜੇ ਕਿਉਂਕਿ ਭਾਈ ਗੁਰਦਾਸ ਜੀ ਹੋਰਾਂ ਦੀ ਬਾਣੀ ਦੇ ਵਿੱਚ ਆਉਂਦਾ ਹੈ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਉਹ ਸਦਾ ਵਿਸੋਆ ਤੋਂ ਸਾਬਤ ਇਹ ਹੁੰਦਾ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਹੋਰਾਂ ਦੀ ਸਾਖੀ ਤੇ ਜਦੋਂ ਇਹ ਬਾਣੀ ਉਚਾਰੀ ਨਾ ਤੇ ਉਹਨਾਂ ਨੇ ਵਿੱਚ ਵਿਸਾਖੀ ਦਾ ਜ਼ਿਕਰ ਕੀਤਾ। ਇਸ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਦਾ ਜਨਮ ਵੀ ਵਿਸਾਖੀ ਵਾਲੇ ਦਿਨ ਹੀ ਹੋਇਆ। ਤੇ ਸਾਡੀ ਤਾਰੀਖ ਵਿਸਾਖੀ ਦੇ ਨਾਲ ਜੁੜੀ ਹੋਈ ਹੈ ਔਰ ਭਰੀ ਹੋਈ ਹੈ। ਬਹੁਤ ਸਾਰੇ ਸਾਨੂੰ ਵਾਕਿਏ ਮਿਲਦੇ ਨੇ, ਪਰ ਅੱਜ ਅਸੀਂ ਜਿੱਥੇ ਖੜੇ ਆ, ਸਾਡੇ ਬਹੁਤ ਹੀ ਪਿਆਰੇ ਮਿੱਤਰ ਨੇ ਨੂਰ ਚੌਹਾਨ ਸਾਹਿਬ, ਉਹਨਾਂ ਦੀ ਪਹਿਲੇ 'ਚ ਅਸੀਂ ਖੜੇ ਆ ਤੇ ਇੱਥੇ ਵਾਢੇ ਲੱਗੇ ਹੋਏ ਨੇ। ਤੇ ਇਹਨਾਂ ਨੂੰ ਵੇਖਦੇ ਹੋਏ, ਹਾਲਾਂਕਿ ਗਰਮੀ ਹੈ, ਅਸੀਂ ਰੋਜ਼ਾ ਵੀ ਰੱਖਿਆ, ਲੇਕਿਨ ਇਹਨਾਂ ਨੂੰ ਵੇਖਣਾ ਤੇ ਉਹ ਬੜੇ ਚਾਅ ਦੀ ਗੱਲ ਹੈ ਨਾ ਸਾਡੇ। ਤੇ ਉਹ ਜਦੋਂ ਇੱਥੇ ਆਏ ਆ ਤੇ ਆ ਜਿਵੇਂ ਕਹਿੰਦੇ ਨੇ ਕਿ ਸਿੱਟਿਆਂ ਤੋਂ ਅਸੀਂ ਹਮੇਸ਼ਾ ਪੰਜਾਬੀਆਂ ਨੇ ਖਾਸ ਤੌਰ ਤੇ ਸੋਨੇ ਦੇ ਨਾਲ ਤਸ਼ਬੀਹ ਦਿੱਤੀ ਹੈ ਕਿ ਸਾਡੀਆਂ ਪੈਲੀਆਂ 'ਚ ਸੋਨਾ ਹੀ ਉੱਗਦਾ। ਤੇ ਆ ਸਾਰੇ ਜਿੰਨੇ ਵੀ ਇੱਥੇ ਲੱਗੇ ਨੇ ਵਾਢੇ। ਅੱਛਾ, ਪੰਜਾਬ ਦੀ ਇੱਕ ਰੀਤ ਹੈ ਕਿ ਇਹਦੇ 'ਚ ਨਾ ਸਿਰਫ ਮਰਦ ਹਜ਼ਰਾਤ ਬਲਕਿ ਉਹਨਾਂ ਦੀਆਂ ਜਿਹੜੀਆਂ ਸਵਾਣੀਆਂ ਨੇ ਘਰ ਦੀਆਂ, ਉਹਨਾਂ ਦੀਆਂ ਉਹ ਵੀ ਨਾਲ ਸਾਥ ਦਿੰਦੀਆਂ ਨੇ, ਭਰਪੂਰ ਸਾਥ ਦਿੰਦੀਆਂ ਨੇ, ਤਾਂ ਜੇ ਉਹ ਆਪਦੇ ਭੜੋਲੇ ਭਰਨ ਤੇ ਫਿਰ ਪੂਰਾ ਸਾਲ ਕਮ ਸੇ ਕਮ ਜਿਹੜਾ ਅਨਾਜ ਦਾ ਉਹ ਟੈਨਸ਼ਨ ਹੈ, ਪਰੇਸ਼ਾਨੀ ਹੈ, ਉਹ ਖਤਮ ਹੋ ਜਾਂਦੀ ਹੈ ਨਾ। ਤੇ ਹੁਣ ਅਸੀਂ ਚੱਲਦੇ ਆ ਸਾਕਬ, ਜਿਹੜੇ ਇੱਥੇ ਕੋਈ ਵਾਢੇ ਲੱਗੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਫਿਰ ਪੁੱਛਦੇ ਹਾਂ ਕਿ ਉਹ ਜੀ ਮਿੱਤਰ ਪਿਆਰੇ, ਅਸੀਂ ਤੁਹਾਨੂੰ ਕੁਝ ਵਾਢੇ ਜਿਹੜੇ ਸਾਡੇ ਮਿੱਤਰ ਪਿਆਰੇ ਨੇ ਤੇ ਲੱਗੇ ਹੋਏ ਨੇ, ਵਾਢੀ ਕਰਦੇ ਪਏ ਨੇ ਸਾਡੇ ਵਾਸਤੇ, ਸਾਡੇ ਭੜੋਲੇ ਭਰਨ ਵਾਸਤੇ ਵਾਢੀ ਕਰਦੇ ਪਏ ਨੇ ਤਾਂ ਕਿ ਸਾਡੇ ਵਾਸਤੇ ਆਸਾਨੀਆਂ ਪੈਦਾ ਹੋਣ। ਅਸੀਂ ਉਹਨਾਂ ਨਾਲ ਗੱਲਬਾਤ ਕਰਨੇ ਆ। ਇੰਨੀ ਗਰਮੀ ਦੇ ਵਿੱਚ, ਤਪਦੀ ਧੁੱਪ ਦੇ ਵਿੱਚ ਲੱਗੇ ਹੋਏ ਨੇ। अस्सलाम वालेकुम जी, ਕੀ ਹਾਲ ਹੈ ਭਾਈ? ਠੀਕ ਹੋ? ਰੱਬ ਦਾ ਬੜਾ ਸ਼ੁਕਰ ਹੈ ਜੀ। ਤੇ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਮਕਬੂਲ ਅਹਿਮਦ ਰਾਣਾ ਜੀ। ਮਕਬੂਲ ਅਹਿਮਦ ਰਾਣਾ। ਅੱਛਾ, ਤੇ ਰਾਣਾ ਸਾਹਿਬ ਤੁਸੀਂ ਕਿੰਨੀ ਦੇਰ ਤੋਂ ਵਾਢੀ ਕਰ ਰਹੇ ਹੋ? ਇਹ ਪਹਿਲੀ ਦਫਾ ਕਰਦੇ ਪਏ ਕਿ ਹਰ ਸਾਲ ਹੀ ਕਰਦੇ ਹੋ? ਨਹੀਂ ਜੀ, ਅੱਗੇ ਮੈਂ ਥ੍ਰੈਸ਼ਰ ਤੇ ਕੰਮ ਕਰਦਾ ਸੀ, ਇਸ ਦਫਾ ਮੈਂ ਪਹਿਲੀ ਦਫਾ ਕਣਕ ਵੱਢ ਰਿਹਾ ਹਾਂ। ਅੱਛਾ, ਤੇ ਕਿਵੇਂ ਦਾ ਲੱਗ ਰਿਹਾ ਇੱਥੇ ਕਣਕ? ਬਹੁਤ ਅੱਛਾ ਲੱਗ ਰਿਹਾ ਜੀ, ਬੜਾ ਮਜ਼ਾ ਆ ਰਿਹਾ। ਸੁਬਾਹ ਦੇ ਲੱਗੇ ਆ ਜੀ, ਕੋਈ ਮਸਲਾ ਨਹੀਂ, ਸੂਰਜ ਵੀ ਹਲਕੀ ਹਲਕੀ ਝਲਕ ਪੈ ਰਹੀ ਹੈ ਜੀ, ਬੜਾ ਮਜ਼ਾ ਆ ਰਿਹਾ। ਜਿਵੇਂ ਜਿਵੇਂ ਧੁੱਪ ਪੈ ਰਹੀ ਹੈ, ਕਣਕ ਵੱਢਣ ਦਾ ਬੜਾ ਮਜ਼ਾ ਆ ਰਿਹਾ ਜੀ, ਮਾਸ਼ਾਅੱਲਾ। ਤੇ ਆ ਜਨਾਬ ਤੁਸੀਂ ਕਹਿ ਰਹੇ ਹੋ ਕਿ ਮਜ਼ਾ ਆ ਰਿਹਾ, ਤੇ ਇਹਦੇ 'ਚ ਇੱਕ ਤੁਹਾਨੂੰ ਆਸ ਵੀ ਹੈ ਨਾ ਕਿ ਮੈਂ ਵੱਢਾਂਗਾ ਤੇ ਬਾਅਦ ਵਿੱਚ ਜਨਾਬ ਮੈਨੂੰ ਜਿਹੜੀ ਵਾਢੀ ਮੇਰਾ ਤੈਅ ਹੋਈ ਮਜ਼ਦੂਰੀ ਉਹ ਮਿਲੇਗੀ ਤੇ ਕਣਕ ਲੈ ਕੇ ਜਾਵਾਂਗੇ ਘਰ, ਉਹ ਚਾਹ ਹੁੰਦਾ ਹੈ। ਬਿਲਕੁਲ ਜੀ, ਪੂਰਾ ਸਾਲ ਬੜਾ ਸੌਖਾ ਲੰਘਦਾ ਜੀ ਸਾਡਾ। ਅੱਗੇ ਮਤਲਬ ਕਿ ਘਰ ਦਾ ਨਿਜ਼ਾਮ ਸੌਖਾ ਚੱਲਦਾ ਸੀ, ਐਤਕੀ ਨਵਾਜ਼ ਸ਼ਰੀਫ ਨੇ ਸਾਨੂੰ ਆਟਾ ਦਿੱਤਾ, ਬੜਾ ਮਜ਼ਾ ਆਇਆ ਜੀ। ਜਿਹੜੇ ਔਖੇ ਦਿਨ ਸੀ ਸਾਡੇ ਸੌਖੇ ਲੰਘ ਗਏ, ਫਿਰ ਅਸੀਂ ਕਣਕ ਵੱਢ ਰਹੇ ਹਾਂ ਜੀ, ਸਾਡਾ ਸਾਲ ਜਿਹੜਾ ਬੜਾ ਸੌਖਾ ਲੰਘ ਜਾਏਗਾ। ਵਾਹ ਜੀ ਵਾਹ। ਤੇ ਕਿੰਨਾ ਤੁਹਾਡਾ ਮਜ਼ਦੂਰੀ ਕੀ ਤੈਅ ਹੋਈ ਹੈ? ਕਿੰਨਾ ਕਿੱਲੇ ਦਾ ਕਣਕ ਜਿਹੜੀ ਹੈ ਉਹ ਕਿੰਨੀ ਹੈ ਇਸ ਦਫਾ? ਕੀ ਰੇਟ ਨਿਕਲਿਆ?
ਰੇਟ ਐਤਕੀ ਜੀ 3 ਮਣ ਨਿਕਲਿਆ ਵਾ, ਬੰਨ ਕੇ ਭਰੀਆਂ ਸੀ ਇੱਥੇ ਹੀ ਰੱਖ ਦੇਣੀਆਂ, ਸੁਬੜ ਵੀ ਮਾਲਕ ਨੇ ਦੇਣੇ ਆ। ਅੱਛਾ ਫੇਰ ਤਾਂ ਠੀਕ ਹੈ। ਤੇ ਦਿਹਾੜੀ 'ਚ ਤੁਸੀਂ ਕਿੰਨੀ ਵੱਢ ਸਕਦੇ ਹੋ ਕਣਕ? ਇਨਸ਼ਾਅੱਲਾ ਅਸੀਂ 4 ਬੰਦੇ ਲੱਗੇ ਹੋਏ ਆ, 4 ਬੰਦੇ ਅਸੀਂ ਸ਼ਾਮ ਤੋਂ ਪਹਿਲੇ ਆ ਦਵਾੜਾ ਵੱਢ ਕੇ ਬੰਨਦੇ। ਵਾਹ ਜੀ ਵਾਹ, ਮਾਸ਼ਾਅੱਲਾ, ਫੇਰ ਤਾਂ ਬਿਹਤਰੀਨ ਹੈ ਜੀ। ਤੇ ਐਤਕੀ ਰੇਟ ਹੀ ਵਾਵਾ ਕੱਢਿਆ ਹੈ ਨਾ ਗਵਰਨਮੈਂਟ ਨੇ ਕਣਕ ਦਾ? ਐਤਕੀ ਰੇਟ ਜੀ ਅੱਗੇ ਨਾਲੋਂ ਤਕਰੀਬਨ ਡਬਲ ਹੈਗਾ ਜੀ। ਪਿਛਲੇ ਸਾਲ 2200 ਨੂੰ ਸੀ, ਇਸ ਦਫਾ 4000 ਰੇਟ। ਹਾਂ ਚਲੋ ਜੀ, ਬਹੁਤ ਮਿਹਰਬਾਨੀ ਜੀ। ਸੋਹਣਾ ਸਾਈਂ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ ਤੇ ਤੁਹਾਡੇ ਭੜੋਲੇ ਵੀ ਹਮੇਸ਼ਾ ਭਰੇ ਰਹਿਣ, ਤੇ ਜਿਹੜੇ ਸਾਨੂੰ ਵੇਖਣ ਵਾਲੇ ਮਿੱਤਰ ਪਿਆਰੇ ਨੇ ਉਹਨਾਂ ਦੇ ਭੜੋਲੇ ਵੀ ਭਰੇ ਰਹਿਣ। ਅਸੀਂ ਤਾਂ ਅੱਗੇ ਮਿੱਤਰ ਪਿਆਰਿਆਂ ਵੱਲ ਜਾਂਦੇ ਆ ਤੇ ਉਹਨਾਂ ਕੋਲੋਂ ਵੀ ਸਵਾਲ ਜਵਾਬ ਕਰ ਲੈਂਦੇ। अस्सलाम वालेकुम जी। ਕੀ ਹਾਲ ਹੈ ਵੀਰੇ ਆਪਣਾ? ਅੱਛਾ ਮਿੱਤਰ ਪਿਆਰੇ, ਪਹਿਲੇ ਤੁਸੀਂ ਵਾਢੇ ਵੇਖੇ ਹੋਣੇ ਨੇ ਕਿ ਉਹਨਾਂ ਨੇ ਕਮੀਜ਼ ਹੋਰ ਪਾਇਆ ਹੈ ਤੇ ਸ਼ਲਵਾਰ ਹੋਰ ਪਾਈ ਹੈ ਨਾ, ਤੇ ਹੁਣ ਬਾਬੂ ਜੀ ਵੀ ਇੱਥੇ ਪੈਂਟ ਪੁੰਡ ਪਾਈ ਹੈ ਨਾ, ਜੀਨਸ ਪਾਈ ਹੈ ਤੇ ਵਾਢੇ ਲੱਗੇ ਹੋਏ ਨੇ। ਵੇਖ ਕੇ ਬੜਾ ਚੰਗਾ ਲੱਗਾ। ਮਾਡਰਨ ਹੋਣਾ ਚਾਹੀਦਾ ਬੰਦੇ ਨੂੰ, ਪਰ ਆਪਦਾ ਕੰਮ ਨਹੀਂ ਭੁੱਲਣਾ ਚਾਹੀਦਾ। ਤੇ ਕੀ ਹਾਲ ਹੈ ਵੀਰੇ? ਸ਼ੁਕਰ ਅੱਲਾਹ ਪਾਕ ਦਾ। ਤੇ ਗਰਮੀ ਤੇ ਨਹੀਂ ਲੱਗਦੀ ਬਹੁਤ? ਕੋਈ ਨਹੀਂ ਆ ਬਾ ਸ਼ੁਕਰ ਅੱਲਾਹ ਪਾਕ ਦਾ ਲੱਗੀਆਂ ਹੋਈਆਂ। ਬਹੁਤ ਚਲ, ਹਾਂ ਪੇੜ ਦੀ ਖਾਤਰ ਹੈ ਨਾ। ਯਾ ਅਸੀਂ ਤੁਹਾਡਾ ਵੇਖ ਰਹੇ ਹਾਂ ਅੱਗੇ ਵੇਖ ਪੰਜਾਬ ਟੀਵੀ ਤੇ YouTube ਚੈਨਲ ਹੈ ਤੁਹਾਡਾ, ਬਹੁਤ ਅੱਛੀਆਂ ਵੀਡੀਓ ਬਣਾ ਰਹੇ ਹੋ, ਅੱਗੇ ਹੀ ਵੇਖੀ ਨਹੀਂ ਹੈ ਤੇ ਬਾਕੀ ਹੁਣ ਤੁਹਾਡੇ ਨਾਲ ਮੁਲਾਕਾਤ ਵੀ ਹੋ ਗਈ, ਮਾਸ਼ਾਅੱਲਾ ਬਹੁਤ ਅੱਛਾ ਲੱਗਿਆ। ਅੱਛਾ, ਤੇ ਆਹ ਹੁਣ ਤੁਹਾਡੀ ਵੀਡੀਓ ਜਿਹੜੀ ਬਣਦੀ ਪਈ ਹੈ ਨਾ, ਆਹ ਤੁਹਾਡੇ ਤੁਸੀਂ ਪੂਰੀ ਦੁਨੀਆ ਨੇ ਵੇਖਣਾ ਤੁਹਾਨੂੰ। ਤੇ ਵਾਢੀ ਕਰਦੇ ਨੇ, ਪਹਿਲੀ ਵਾਰੀ ਵਾਢੀ ਕਰਦੇ ਪਏ ਕਿ ਪਹਿਲੀ ਵੀ ਕਰੀ? ਪਹਿਲੀ ਵਾਰੀ ਕਰ ਰਹੇ ਹਾਂ ਜੀ ਅਸੀਂ। ਪਹਿਲੀ ਵਾਰੀ ਫਸੇ ਤੁਸੀਂ ਹੈ ਨਾ? ਬਾਕੀ ਉਹ ਕਿਹਨੇ ਫਸਾਇਆ? ਸਾਇਆ ਤੇ ਕੋਈ ਨਹੀਂ ਹੈ, ਬਸ ਆਪੇ ਹੀ ਕਰ ਰਹੇ ਹਾਂ। ਅੱਛਾ ਚਲੋ ਬਹਰਹਾਲ ਆ ਵੀ ਇੱਕ ਆਪਣੀ ਮਤਲਬ ਜ਼ਮੀਨ ਦੇ ਨਾਲ, ਆਪਣੀ ਧਰਤੀ ਨਾਲ ਜੁੜਤ ਹੈ ਨਾ, ਮਿੱਟੀ 'ਚ ਫਿਰਦੇ ਹੋ ਬਿਲਕੁਲ ਤੇ ਇੱਕ ਜਿਹੜਾ ਸਕੂਨ ਜਿਹਾ ਮਜ਼ਾ ਜੋ ਵੀ ਆ ਰਿਹਾ ਹੋਣਾ। ਬਿਲਕੁਲ ਆਪੇ ਸ਼ਹਿਰਾਂ ਦਾ ਤੇ ਕੋਈ ਨਹੀਂ ਆਪਣਾ ਆਵਿਆ, ਜਿਹੜਾ ਪਿੰਡ ਦਾ ਮਜ਼ਾ ਹੈ ਉਹ ਸ਼ਹਿਰ ਵਿੱਚ ਨਹੀਂ ਆਇਆ। ਸ਼ਹਿਰਾਂ ਵਿੱਚ ਵੀ ਗਏ ਆ ਲੇਕਿਨ ਪਿੰਡ ਵਿੱਚ ਹੀ ਹੁੰਦਾ ਹੈ। ਕੀ ਬਾਤ ਹੈ, ਕੀ ਬਾਤ ਹੈ। ਲਓ ਜੀ, ਇੱਕ ਨਿੱਕਾ ਜਿਹਾ ਵਾਢਾ ਵੀ ਸਾਡੇ ਨਾਲ ਲੱਗਾ ਤੇ ਉਹ ਵਿਚਾਰਾ ਉਹ ਦਾਨ ਵੀ ਤੰਗ ਹੈ ਤੇ ਪਤਾ ਨਹੀਂ ਇਹਨੂੰ ਮੈਂ ਕਿਹਾ ਕੁਝ ਖਾ ਦਿਆ ਕਰ, ਕਹਿੰਦਾ ਇੱਕ ਬੰਦੇ ਦਾ 1.5 ਲੱਖ ਖਾ ਗਿਆ, ਹੋਰ ਮੈਂ ਕੀ ਖਾਵਾਂ। अस्सलाम वालेकुम। वालेकुम सलाम। ਉਹ ਕੀ ਹਾਲ ਆ ਭਾ ਵਾਡੇ? ठीक। ਨਾਮ ਕੀ ਤੇਰਾ? रेहान कितनी च पढ़दे हो? नवीं च पढ़दे हो? स्कूल नहीं गए? स्कूल फिलहाल मैं आगे दाखिला लेना वा अगले स्कूल। अब्बा जी खिंच ले फिर चलो कोई नहीं। ते किदां सही लग रहा है? हाँ जी बिल्कुल मजा आ रहा है वाडी करने का? आ रहा मजा। ਲਓ ਜੀ, ਅਸੀਂ ਇੱਕ ਹੋਰ ਮਿੱਤਰ ਪਿਆਰੇ ਕੋਲ ਚੱਲਨੇ ਆ ਤੇ ਇਹਨਾਂ ਜਦੋਂ ਮੈਂ ਦੂਰੋਂ ਵੇਖਿਆ ਨਾ ਤੇ ਆ ਲਾਲ ਜਿਹਾ ਪਰਨਾ ਸੀ, ਮੈਂ ਕਿਹਾ ਪਤਾ ਨਹੀਂ ਬੀਬੀ ਇਹ ਨਾਲ ਲਈ। अस्सलाम वालेकुम भाजी। ਕੀ ਹਾਲ ਹੈ ਜੀ? ਕੀ ਨਾਮ ਮੇਰੇ ਤੁਹਾਡਾ? ਮੁਹੰਮਦ ਆਸਫ। ਤੇ ਆਸਫ ਭਾਈ, ਕਿਵੇਂ ਲੱਗ ਰਿਹਾ ਤੁਹਾਨੂੰ ਵਾਢੀ ਕਰਨਾ? ਬੜਾ ਅੱਛਾ ਲੱਗ ਰਿਹਾ। ਅੱਛਾ, ਵਿਸਾਖ ਦਾ ਜਿਹੜਾ ਅੱਜ ਪਹਿਲੀ ਹੈ ਵਿਸਾਖ ਦੀ ਨਾ, ਤੇ ਕਿਵੇਂ ਵਿਸਾਖ ਦਾ ਬੜਾ ਚਾਹ ਹੁੰਦਾ। ਪਹਿਲੇ ਤਾਂ ਜਦੋਂ ਅੱਜ ਤੋਂ ਕੁਝ ਵਰੇ ਸੀ ਪਹਿਲੇ ਚੱਲ ਜੀਏ ਨਾ, ਕੋਈ 20-30 ਸਾਲ ਪਹਿਲੇ, ਤੇ ਉਦੋਂ ਜਨਾਬ ਬੜਾ ਚਾਹ ਕੀਤਾ ਜਾਂਦਾ ਸੀ, ਢੋਲ ਧਮਕੇ ਦੇ ਸਾਰਾ ਮਾਮਲਾ ਨਾ, ਤੇ ਹਰ ਬੰਦੇ ਨੂੰ ਚਾਹ ਹੁੰਦਾ ਸੀ ਯਾਰ ਕਿ ਵਿਸਾਖੀ ਆ ਗਈ ਹੈ, ਹੁਣ ਕਣਕ ਵੱਢਣੀ ਹੈ। ਸਾਰੇ ਜੀਆਂ ਨੇ ਪਲੈਨਿੰਗ ਕਰਨੀ ਪਹਿਲੇ ਬਹਿ ਕੇ, ਹੈ ਨਾ। ਤੇ ਤੁਹਾਨੂੰ, ਤੁਸੀਂ ਪਹਿਲੀ ਵਾਰੀ ਕਰ ਰਹੇ ਵਾਢੀ, ਤੇ ਕਿਵੇਂ ਲੱਗ ਰਿਹਾ ਵਾਢੀ ਕਰਨਾ? ਬੜਾ ਅੱਛਾ ਲੱਗ ਰਿਹਾ। ਤੇ ਗਰਮੀ ਦਾ ਕੋਈ ਰੌਲਾ ਤੇ ਨਹੀਂ? ਗਰਮੀ ਦਾ ਕੋਈ ਕੁਝ ਨਹੀਂ ਹੋ ਰਿਹਾ। ਹਾਂ, ਨਾਲੇ ਹਵਾ ਵੀ ਚੱਲਦੀ ਵੀ ਹੈ ਨਾ। ਦੂਸਰਾ ਵੀ ਹੈ ਕਿ ਜਦੋਂ ਤੁਸੀਂ ਇੱਕ ਆ ਵੀ ਬੰਦੇ ਨੂੰ ਹੌਸਲਾ ਹੁੰਦਾ ਨਾ ਕਿ ਯਾਰ ਵਾਢੀ ਕਰਾਂਗੇ ਤੇ ਲੋਕਾਂ ਚ ਦਾਣੇ ਆਉਣਗੇ, ਤੇ ਸਾਰਾ ਸਾਲ ਜਿਹੜਾ ਆ ਬੇਫਿਕਰੀ ਚ ਹੋਏਗੀ। ਐਸੇ ਹੀ ਹਾਂ, ਤੇ ਹੁਣ ਵਕਫਾ ਕਿੰਨੇ ਵਜੇ ਕਰਨਾ? ਵਕਫਾ ਹੀ ਹੈ, ਕੋਣ ਦਿਲਾਵਾਂਗਾ ਉਸ ਬਾਅਦ ਸਾਥ ਉਡਾ ਕੇ ਫਿਰ ਲੱਗ ਜਾਏ। ਹਾਂ, ਮਤਲਬ ਤੁਸੀਂ ਕਿੰਨੇ ਕਿੱਲੇ ਵੱਢਣੀ ਹੈ? ਟੋਟਲ ਕਿੰਨਾ ਮੁਆਹਦਾ ਹੋਇਆ ਤੁਹਾਡਾ? ਸਾਡੇ ਟਿਕਰ ਫਿਲਹਾਲ ਤੇ ਕੋਈ ਨਹੀਂ ਜੀ ਲੱਗੇ ਹੋਏ ਆ, ਹਾਂ, ਕੋਈ ਪਤਾ ਨਹੀਂ ਕਿੰਨੇ ਜੀ ਹੋ ਗਿਆ। ਕਿੱਲਾ, 2 ਕਿੱਲੇ, 5 ਕਿੱਲੇ, 10 ਕਿੱਲੇ, ਜਿੰਨੇ ਜਿਸ ਜ਼ਿਕਰ ਹੈ ਨਾ ਹਿੰਮਤ ਰਹੀ ਉਹਦੇ ਕੀ ਵਾਢੀ ਕਰ ਰਹੇ। ਉਹਦੇ ਕੀ ਬਹੁਤ ਮਿਹਰਬਾਨੀ, ਸੋਹਣਾ ਸਹੀ ਬਰਕਤ ਦੇਵੇ ਤੁਹਾਨੂੰ, ਤੇ ਅੱਲਾ ਕਰੇ ਕਿ ਤੁਹਾਡੇ ਭੜੋਲੇ ਭਰੇ ਰਹਿਣ। ਅੱਲਾ ਜੀ ਮਿੱਤਰੋ ਪਿਆਰੇ, ਮੈਨੂੰ ਇੱਥੇ ਆ ਕੇ ਸਾਰੇ ਮਿੱਤਰ ਪਿਆਰਿਆਂ ਚ ਜਦਕਿ ਮੈਂ ਵਾਢੀ ਤੇ ਨਹੀਂ ਕੀਤੀ, ਮੈਂ ਕੋਸ਼ਿਸ਼ ਕਰਦਾ ਕਿ 1-2 ਮੁੱਠੇ ਜਿਹੜੇ ਨਾ ਮੈਂ ਵੀ ਵੱਢ ਕੇ ਦੇਖਾਂ ਤੇ ਜ਼ਰਾ ਉਹ ਮੈਂ ਮਜ਼ਾ ਲਵਾਂ, ਉਹ ਨਜ਼ਾਰਾ ਲਵਾਂ ਕਿ ਆ ਮਿੱਤਰ ਪਿਆਰੇ ਕਿਵੇਂ ਵਾਢੀ ਕਰਦੇ ਨੇ, ਇਹਨਾਂ ਦੀ ਫੀਲਿੰਗ ਕੀ ਹੈ। ਤੇ ਤੁਸੀਂ ਸਾਡੇ ਨਾਲ ਜੁੜੇ ਰਹੋ, ਵੇਖਦੇ ਰਹੋ ਵੇਖ ਪੰਜਾਬ ਟੀਵੀ। ਤੇ ਮਿੱਤਰੋ ਪਿਆਰਿਓ, ਇਸ ਦੁਆ ਦੇ ਨਾਲ ਕਿ ਸੋਹਣਾ ਸਾਈਂ ਸਾਡੇ ਸਭ ਦੇ ਭੜੋਲੇ ਹਮੇਸ਼ਾ ਭਰੇ ਰੱਖੇ, ਸਾਨੂੰ ਕਦੀ ਅਨਾਜ ਦੀ ਕਿੱਲਤ ਨਾ ਹੋਵੇ, ਸਾਨੂੰ ਕਦੀ ਅਨਾਜ ਦਾ ਦੁੱਖ ਨਾ ਹੋਵੇ। ਸੋਹਣਾ ਸਾਈਂ ਹਮੇਸ਼ਾ ਸਾਡੇ ਸਭ ਦੇ ਉੱਤੇ ਆਪਣੀ ਮਿਹਰ ਰੱਖੇ। ਤੇ ਇਸ ਦੁਆ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖੇ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖਾ।